ਕੀ ਲੱਗਦਾ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਅਨੁਸਾਰ ਇਹ ਜਿਹੜੇ ਸ਼ਬਦ ਸੈਂਟਰ ਸਰਕਾਰ ਦੇ ਵੱਲੋਂ ਦਿੱਤੇ ਗਏ ਮੰਨਦੇ ਹੋ ਕਿ ਢੁਕਵੇਂ ਆ? ना बिल्कुल ये शब्द ही गलत है। साहबजादे साडे लिए बाल नहीं हो सकते। साडे बाबे ने साडे गुरु वर्गे ने साडे सम्मानजनक ने उन्होंने बाल कह के संबोधन करना कितने कितने गलत है। मैनू लगता वो जरूर चेंज होएगी। कितने नहीं किते सेंट्रल गौरमेंट उसनू उस शब्द नू समझण दे विच गलती होया है वो ठीक करनगे। श्री फतेहगढ़ साहब तो पवित्र था इस दुनिया तो किते होर हो ही नहीं सकता है। उत्ते हो है जो हो ही नहीं से होना नहीं चाहिए सी। 4 साहबजादे माता गुजरी उत्थे सब कुछ कर दिते ने, इसलिए उस पवित्रता नू पवित्र शहर घोषणा करने की लोड़ है कि सारे सवाल दी जवाब लोगों ने कहा पवित्र शहर फतेहगढ़ साहब नू घोषित करने की लोड़ है। इसलिए ये लोगों की आवाज़ है, लोगों की मंग है। माननीय मुख्यमंत्री पंजाब जरूर एक कंसीडर करेंगे, मैनू पूरा आस तो उम्मीद है। ਕਿਸੇ ਮੰਤਰੀ ਦੇ ਨਾਲ, ਕਿਸੇ ਨੁਮਾਇੰਦੇ ਦੇ ਨਾਲ ਜਾਂ ਕਿਸੇ ਵੱਡੇ ਅਧਿਕਾਰੀ ਦੇ ਨਾਲ ਕੋਈ ਚਰਚਾ ਹੋਈ ਤੁਹਾਡੀ? चर्चा तो नहीं होया है पर मंग पत्र ਅਤੇ मेरे खोज की नतीजा नू मैंने माननीय मुख्यमंत्री के दफ्तर ਦੇ ਵਿੱਚ पेश करके हुणी आया जी। माननीय श्री स्पीकर साहब पंजाब उन्होंने भी मैं पेश करके बेनती की है कि ये मेरा मंग ਅਤੇ नतीजा नू स्टडी किया जाए, कंसीडर किया जाए। साडी मकसद की है, पवित्र क्यों ऐलाना चाहिए? क्योंकि जे फतेहगढ़ साहब नू पवित्र शहर वजों घोषणा हो जाती है, नशा मुक्त हो सकती है उस इलाका, सारे ठेके बंद हो सकते हैं, तंबाकू बंद हो सकती है क्योंकि बहुत खुले आम तौर पर वो तंबाकू बिकती है उत्थे, ठेके भी बंद हो सकते हैं। ਪਹਿਲਾਂ ਜਿਹੜਾ ਪੰਜਾਬ ਸਰਕਾਰ ਨੇ ਜਿਹੜੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਨਾਮ ਦੇ ਦਿੱਤਾ, ਕੀ ਲੱਗਦਾ ਕਿ ਉਹ तंबाकू मुक्त हो गया, नशा मुक्त हो गया जी? बिल्कुल वो हो रहे हैं, वो नोटिस भी जारी हो चुके हैं, कार्रवाई हो रहा है महाराज। आने वाले बजट ਦੇ ਵਿੱਚ ਤੁਸੀਂ ਅਸਰ ਦੇਖੋਗੇ। ਕੀ ਲੱਗਦਾ ਕਿ ਘਾਟ ਕਿੱਥੇ ਰਹੀ ਵੀ ਜਿਹੜਾ ਸਾਡਾ ਯੂਥ ਹੈ, ਲੜਕੀਆਂ ਲੜਕੇ ਨੇ, ਉਹਨਾਂ ਨੂੰ ਉਹਨਾਂ ਦੇ ਵਡੇਰਿਆਂ ਦੇ ਇਤਿਹਾਸ ਬਾਰੇ ਨਹੀਂ ਪਤਾ? ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਸਕੂਲ ਕਾਲਜ ਤੌਰ 'ਤੇ ਵੱਡੀ ਪੱਧਰ 'ਤੇ ਜਾਣਕਾਰੀ ਦੇਣੀ, ਉਹਨਾਂ ਦੀ ਸਿਲੇਬਸ ਦੇ ਵਿੱਚ ਸ਼ਾਮਿਲ ਕਰਨੀ ਦੇ ਟੈਸਟ ਹੋਣੇ ਜਾਂ ਡਿਸਕਸ਼ਨ ਚਰਚਾ ਸੈਮੀਨਾਰ ਘੱਟ ਹੈ। ਇਸ ਲਈ ਨੌਜਵਾਨ ਕਿਤੇ ਨਾ ਕਿਤੇ ਉਹ ਜਾਣਕਾਰੀ ਤੋਂ ਵੰਚਿਤ ਨੇ। ਵੱਡੇ ਤੇ ਛੋਟੇ ਸਾਹਿਬਜ਼ਾਦਿਆਂ ਦੀ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਦੀ ਯਾਦ ਵਿੱਚ ਸ਼ਹੀਦੀ ਜੋੜ ਮੇਲੇ ਮਨਾਏ ਜਾ ਰਹੇ ਨੇ। ਵੱਖ-ਵੱਖ ਪਵਿੱਤਰ ਜਗ੍ਹਾ ਦੇ ਉੱਪਰ ਸ੍ਰੀ ਚਮਕੌਰ ਸਾਹਿਬ ਤੇ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਪਰ ਸਭਾ ਚੱਲ ਰਹੀਆਂ ਨੇ ਔਰ ਇਸੇ ਦੇ ਸੰਬੰਧ ਵਿੱਚ ਜਿੱਥੇ ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਦੀ ਬਾਤ ਪਾਈ ਜਾ ਰਹੀ ਹੈ ਤਾਂ ਉੱਥੇ ਹੀ ਬਹੁਤ ਸਾਰੇ ਅਜਿਹੇ ਲੋਕ ਜਿਹੜੇ ਸਮਾਜ ਦੇ ਹਿੱਤ ਵਿੱਚ ਕੰਮ ਕਰਦੇ ਆ, ਜਿਹੜੇ ਲਗਾਤਾਰ ਪੰਜਾਬੀ ਭਾਸ਼ਾ ਦੀ ਗੱਲ ਕਰਦੇ ਆ, ਪੰਜਾਬੀ ਜ਼ੁਬਾਨ ਦੀ ਤੇ ਪੰਜਾਬੀਅਤ ਦੇ ਮਸਲਿਆਂ ਦੇ तमाम ਸਾਰੇ ਵਿਸ਼ਿਆਂ ਨੂੰ ਟੱਚ ਕੀਤਾ ਜਾਂਦਾ। ਤਾਂ ਹਾਲ ਦੇ ਵਿੱਚ ਪੰਡਿਤ ਰਾਓ ਜੋ ਕਿ ਪੰਜਾਬੀ ਭਾਸ਼ਾ ਦਾ ਲਗਾਤਾਰ ਪੰਜਾਬ ਦੇ ਬੱਚਿਆਂ ਨੂੰ ਪਾਠ ਪੜ੍ਹਾਉਂਦੇ ਨਜ਼ਰ ਆਏ ਨੇ। ਗੱਲਬਾਤ ਕਰਦੇ ਹਾਂ ਸ੍ਰੀ ਫਤਿਹਗੜ੍ਹ ਸਾਹਿਬ ਦੀ ਸਭਾ ਦੇ ਵਿੱਚ ਵੀ ਖਾਸ ਤੌਰ 'ਤੇ ਇੱਕ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਮੁੱਖ ਤੌਰ 'ਤੇ ਆਵਾਜ਼ ਬੁਲੰਦ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਸ੍ਰੀ ਫਤਿਹਗੜ੍ਹ ਸਾਹਿਬ ਨੂੰ। ਪੰਡਿਤ ਰਾਓ ਨੇ ਗੱਲਬਾਤ ਕਰਦੇ। ਪੰਡਿਤ ਜੀ, ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੈ ਕਿ ਇਹ ਜਿਹੜਾ ਤੁਸੀਂ ਸ੍ਰੀ ਫਤਿਹਗੜ੍ਹ ਸਾਹਿਬ ਦਾ ਮਸਲਾ ਉਠਾਇਆ ਕਿ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ, ਤਾਂ ਕਿਵੇਂ ਦੇਖਦੇ ਹੋ ਕਿ ਮਨ ਦੇ ਵਿੱਚ ਸੰਕਲਪ ਕਿੱਦਾਂ ਪੈਦਾ ਹੋਇਆ? जी, सब तो पहले सारे नू मेरा प्यार भरी सत श्री अकाल, नमस्कार, वणकम। देखो जी, मानयोग मुख्यमंत्री पंजाब ने श्री अमृतसर साहब नू, श्री आनंदपुर साहब नू ਅਤੇ ਤਲਵੰਡੀ ਸਾਹਿਬ ਨੂੰ ਪਵਿੱਤਰ ਸ਼ਹਿਰ ਵਜੋਂ ਘੋਸ਼ਣਾ ਕਰ ਦਿੱਤੇ ਨੇ। ਬਹੁਤ ਸ਼ੁਕਰਗੁਜ਼ਾਰ ਹਾਂ। ਪਰ श्री फतेहगढ़ साहब तो पवित्र था इस दुनिया तो किते होर हो ही नहीं सकता है। उत्ते हो है जो हो ही नहीं से होना नहीं चाहिए सी। 4 साहबजादे माता गुजरी उत्थे सब कुछ कर दिते ने, इसलिए उस पवित्रता नू पवित्र शहर घोषणा करने की लोड़ है
ਇਸ ਲਈ ਮੇਰੇ ਦਿਮਾਗ ਦੇ ਵਿੱਚ ਆਇਆ ਕਿ ਇਸ ਨੂੰ ਮਾਨਯੋਗ ਮੁੱਖ ਮੰਤਰੀ ਦੇ ਸਾਹਮਣੇ ਜੇ ਬੇਨਤੀ ਕੀਤੀ ਜਾਵੇ ਤਾਂ ਉਹ ਜ਼ਰੂਰ ਕੰਸੀਡਰ ਕਰਨਗੇ। ਕਮਾਲ ਦੇ ਇਨਸਾਨ ਨੇ, ਕਮਾਲ ਦੇ ਵਿਅਕਤੀਤਵ ਨੇ, ਬੁੱਧੀਜੀਵੀ ਨੇ, ਸਮਝਦਾਰ ਨੇ। ਪਰ ਇੱਕ ਟੀਚਰ ਹੋਣ ਕਾਰਨ ਤਰਕ ਅਤੇ ਲੌਜਿਕ ਨਾਲ ਗੱਲ ਕਰਨ ਦੀ ਲੋੜ ਹੁੰਦੀ ਹੈ, ਸਾਨੂੰ ਖੋਜ ਕਰਨ ਦੀ ਲੋੜ ਹੁੰਦੀ ਹੈ, ਤਾਂ ਹੀ ਅਸੀਂ ਟੀਚਰ ਹੋ ਸਕਦੇ ਹਾਂ। ਇਸ ਲਈ ਮੈਂ ਕੀ ਕੀਤਾ ਕਿ ਇੱਕ ਖੋਜ ਸਰਵੇ ਕਹਿ ਸਕਦੇ ਹੋ ਤੁਸੀਂ, 200 ਲੋਕਾਂ ਦੀ ਇੰਟਰਵਿਊ ਲਿੱਤੀ ਹੈ ਫਤਿਹਗੜ੍ਹ ਸਾਹਿਬ ਜੀ, ਫਤਿਹਗੜ੍ਹ ਸਾਹਿਬ ਦੇ ਵਿੱਚ। 100 ਲੋਕ ਉਹਨਾਂ ਦੀ ਲਿੱਤੀ ਹੋਈ ਹੈ ਜਿਨ੍ਹਾਂ ਨੇ ਫਤਿਹਗੜ੍ਹ ਸਾਹਿਬ ਦੀ ਹੀ ਵਸਦੇ ਨੇ। 100 ਲੋਕ ਉਹ ਜੋ ਸ਼ਰਧਾਲੂ ਬਾਹਰ ਤੋਂ ਆਉਂਦੇ ਨੇ। ਕੁੱਲ 200 ਲੋਕਾਂ ਦੀ ਇੰਟਰਵਿਊ ਲੈਣ ਤੋਂ ਬਾਅਦ ਮੈਨੂੰ ਇਹ ਪਤਾ ਚੱਲਿਆ ਕਿ ਪਹਿਲਾ ਸਵਾਲ ਸੀਗਾ ਕਿ ਤੁਸੀਂ ਚਾਹੁੰਦੇ ਹੋ ਕਿ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਪਵਿੱਤਰ ਸ਼ਹਿਰ ਘੋਸ਼ਿਤ ਕੀਤਾ ਜਾਣਾ ਚਾਹੀਦਾ ਹੈ। 200 ਲੋਕਾਂ ਨੇ ਕਿਹਾ ਹਾਂ। 200 ਲੋਕਾਂ ਦੇ ਵਿੱਚ 200 ਲੋਕਾਂ ਨੇ ਕਿਹਾ ਹਾਂ ਪਵਿੱਤਰ ਸ਼ਹਿਰ ਵਜੋਂ ਘੋਸ਼ਣਾ ਹੋਣਾ ਚਾਹੀਦਾ। ਦੂਜਾ ਕੁਐਸਚਨ ਸੀਗਾ ਮਹਾਰਾਜ, ਬਹੁਤ ਕਮਾਲ ਦੀ ਸਵਾਲ ਕਿ ਤੁਸੀਂ ਚਾਹੁੰਦੇ ਹੋ ਕਿ ਸ੍ਰੀ ਫਤਿਹਗੜ੍ਹ ਸਾਹਿਬ ਗੁਰਦੁਆਰਾ ਤੋਂ ਲੈ ਕੇ ਜੋਤੀ ਸਰੂਪ ਸਾਹਿਬ ਤੱਕ ਦੀ ਸੜਕ ਨੂੰ ਵਿਰਾਸਤੀ ਸੜਕ ਦੇ ਰੂਪ ਵਿੱਚ ਵਿਕਸਿਤ ਕੀਤਾ ਜਾਣਾ ਚਾਹੀਦਾ। ਇਹਦੇ ਵਿੱਚ 100% ਮਤਲਬ 200 ਦੇ ਲੋਕ 200 ਨੇ ਕਿਹਾ ਵਿਕਸਿਤ ਕਰਨ ਦੀ ਲੋੜ ਹੈ। ਤੀਜਾ ਸਵਾਲ ਸੀਗਾ ਕਿ ਕੀ ਤੁਸੀਂ ਚਾਹੁੰਦੇ ਹੋ ਕਿ ਫਤਿਹਗੜ੍ਹ ਸਾਹਿਬ ਦੀ ਜੋੜ ਮੇਲੇ ਦੇ ਦੌਰਾਨ ਹੁੱਲੜਬਾਜੀ ਬੰਦ ਹੋਵੇ। ਉਹਦੇ ਵਿੱਚ 100% ਲੋਕਾਂ ਨੇ ਕਿਹਾ ਹੁੱਲੜਬਾਜੀ ਬੰਦ ਹੋਵੇ। ਕਹਿਣ ਦਾ ਭਾਵ ਹੈ ਕਿ ਸਾਰੇ ਸਵਾਲ ਦੀ ਜਵਾਬ ਲੋਕਾਂ ਨੇ ਕਿਹਾ ਪਵਿੱਤਰ ਸ਼ਹਿਰ ਫਤਿਹਗੜ੍ਹ ਸਾਹਿਬ ਨੂੰ ਘੋਸ਼ਿਤ ਕਰਨ ਦੀ ਲੋੜ ਹੈ। ਇਸ ਲਈ ਇਹ ਲੋਕਾਂ ਦੀ ਆਵਾਜ਼ ਹੈ, ਲੋਕਾਂ ਦੀ ਮੰਗ ਹੈ। ਮਾਨਯੋਗ ਮੁੱਖ ਮੰਤਰੀ ਪੰਜਾਬ ਜ਼ਰੂਰ ਇੱਕ ਕੰਸੀਡਰ ਕਰਨਗੇ, ਮੈਨੂੰ ਪੂਰਾ ਆਸ ਤੇ ਉਮੀਦ ਹੈ। ਤੁਸੀਂ ਕਿਸੇ ਅਧਿਕਾਰੀ ਨੂੰ ਮਿਲੇ ਹੋ ਖਾਸ ਤੌਰ ਤੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਨੁਮਾਇੰਦਿਆਂ ਨੇ ਵੱਡੇ ਵੱਡੇ ਦਾਅਵੇ ਕੀਤੇ, ਉਹਨਾਂ ਨੇ ਪਵਿੱਤਰ ਸ਼ਹਿਰ ਦੇ ਦਰਜੇ ਦੇ ਜਿਹੜੇ ਐਲਾਨ ਕੀਤੇ, ਤਾਂ ਇਸੇ ਨੂੰ ਲੈ ਕੇ ਕਿਸੇ ਮੰਤਰੀ ਦੇ ਨਾਲ, ਕਿਸੇ ਨੁਮਾਇੰਦੇ ਦੇ ਨਾਲ ਜਾਂ ਕਿਸੇ ਵੱਡੇ ਅਧਿਕਾਰੀ ਦੇ ਨਾਲ ਕੋਈ ਚਰਚਾ ਹੋਈ ਤੁਹਾਡੀ? ਚਰਚਾ ਤਾਂ ਨਹੀਂ ਹੋਇਆ ਹੈ, ਪਰ ਮੰਗ ਪੱਤਰ ਅਤੇ ਮੇਰੇ ਖੋਜ ਦੀ ਨਤੀਜਾ ਨੂੰ ਮੈਨੇ ਮਾਨਯੋਗ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਪੇਸ਼ ਕਰਕੇ ਹੁਣੀ ਆਇਆ ਜੀ। ਸਕੱਤਰਤ ਜਾ ਕੇ ਪੰਜਾਬ ਸਕੱਤਰਤ ਆਫਿਸ ਤੋਂ ਆ ਰਿਹਾ ਜੀ, ਉੱਥੇ ਮਾਨਯੋਗ ਚੀਫ ਸੈਕਟਰੀ ਸਾਹਿਬ ਨੂੰ ਵੀ ਪੇਸ਼ ਕੀਤੀ ਹੈ। ਇਸ ਤੋਂ ਇਲਾਵਾ ਮਾਨਯੋਗ ਸਪੀਕਰ ਸਾਹਿਬ ਕਮਾਲ ਦੇ ਨੇ, ਮਾਨਯੋਗ ਸਪੀਕਰ ਸਾਹਿਬ ਪੰਜਾਬ, ਉਹਨਾਂ ਨੂੰ ਵੀ ਮੈਂ ਪੇਸ਼ ਕਰਕੇ ਬੇਨਤੀ ਕੀਤੀ ਹੈ ਕਿ ਇਹ ਮੇਰਾ ਮੰਗ ਅਤੇ ਨਤੀਜਾ ਨੂੰ ਸਟੱਡੀ ਕੀਤਾ ਜਾਵੇ, ਕੰਸੀਡਰ ਕੀਤਾ ਜਾਵੇ। ਇਸ ਤੋਂ ਇਲਾਵਾ ਮੈਂ MLA ਫਤਿਹਗੜ੍ਹ ਸਾਹਿਬ ਨੂੰ ਵੀ ਮਿਲਾਂਗਾ ਆਉਣ ਵਾਲੇ ਸਮੇਂ ਦੇ ਵਿੱਚ ਜੀ। ਸ਼ਹੀਦਾਂ ਦੇ ਕਿਸੇ ਵੀ ਸ਼ਹਿਰ ਨੂੰ ਪਵਿੱਤਰ ਸ਼ਹਿਰ ਵਜੋਂ ਦਰਜਾ ਦੇਣ ਦੀ ਗੱਲ ਹੋਵੇ ਤਾਂ ਕੀ ਲੱਗਦਾ ਕਿ ਉੱਥੇ ਇਦਾਂ ਦੀਆਂ ਕਿਹੜੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਦੇ ਫਿਰ ਰੋਕ ਲੱਗ ਸਕਦੀ ਹੈ ਪਵਿੱਤਰ ਸ਼ਹਿਰ ਦੇ ਨਾਮ ਦੇ ਨਾਲ? ਕਮਾਲ ਦੀ ਸਵਾਲ ਹੈ, ਸਵਾਲ ਕਮਾਲ ਦੀ ਹੈ, ਕਿਉਂਕਿ ਸਾਡੀ ਮਕਸਦ ਕੀ ਹੈ, ਪਵਿੱਤਰ ਕਿਉਂ ਐਲਾਨਾ ਚਾਹੀਦਾ? ਕਿਉਂਕਿ ਜੇ ਫਤਿਹਗੜ੍ਹ ਸਾਹਿਬ ਨੂੰ ਪਵਿੱਤਰ ਸ਼ਹਿਰ ਵਜੋਂ ਘੋਸ਼ਣਾ ਹੋ ਜਾਂਦੀ ਹੈ, ਨਸ਼ਾ ਮੁਕਤ ਹੋ ਸਕਦੀ ਹੈ ਉਸ ਇਲਾਕਾ, ਸਾਰੇ ਠੇਕੇ ਬੰਦ ਹੋ ਸਕਦੇ, ਤੰਬਾਕੂ ਬੰਦ ਹੋ ਸਕਦੀ ਹੈ, ਕਿਉਂਕਿ ਬਹੁਤ ਖੁੱਲ੍ਹੇ ਆਮ ਤੌਰ 'ਤੇ ਉਹ ਤੰਬਾਕੂ ਵਿਕਦੀ ਹੈ ਉੱਥੇ, ਅਤੇ ਠੇਕੇ ਵੀ ਬੰਦ ਹੋ ਸਕਦੇ ਨੇ। ਪਹਿਲੀ ਗੱਲ ਤਾਂ ਇਹ ਹੈ ਮਹਾਰਾਜ। ਦੂਜੀ ਗੱਲ, ਮੇਨ ਗੁਰਦੁਆਰਾ ਸਾਹਿਬ ਤੋਂ ਲੈ ਕੇ ਜੋਤੀ ਸਰੂਪ ਸਾਹਿਬ ਦੀ ਜਿਹੜੀ ਸੜਕ ਹੈ, ਇਹ ਵਿਰਾਸਤ ਦੀ ਸੜਕ ਦੇ ਰੂਪ ਵਿੱਚ ਵਿਕਸਿਤ ਕੀਤਾ ਜਾ ਸਕਦਾ ਹੈ, ਜੋ ਬਹੁਤ ਜ਼ਰੂਰਤ ਹੈ। ਤੀਜੀ ਫਾਇਦਾ ਦੇਖੋ ਮਹਾਰਾਜ, ਲੋਕ ਜਿਹੜੇ ਬਾਹਰ ਤੋਂ ਆਉਂਦੇ ਨੇ, ਜਿਹੜੇ ਦੱਖਣ ਭਾਰਤ ਤੋਂ, ਉਹਨਾਂ ਨੂੰ ਉਹ ਵੀ ਉੱਥੇ ਜਾ ਕੇ ਮੱਥਾ ਟੇਕ ਕੇ ਸਾਹਿਬਜ਼ਾਦੇ ਦੇ ਯੋਗਦਾਨ ਨੂੰ ਆਪਣੀ ਜ਼ਹਿਨ ਦੇ ਵਿੱਚ, ਆਪਣੀ ਸੋਚ ਦੇ ਵਿੱਚ ਅਪਣਾ ਸਕਦੇ ਹੈ। ਪੰਜਵੀਂ ਫਾਇਦਾ ਇਹ ਹੈ ਮਹਾਰਾਜ, ਸਾਡੇ ਬੱਚੇ ਅੱਜ ਕੱਲ੍ਹ ਸਾਰੇ YouTube, Facebook, ਸੋਸ਼ਲ ਮੀਡੀਆ 'ਤੇ ਬਿਜ਼ੀ ਹੋ ਚੁੱਕੇ ਨੇ, ਪਰਵਰਿਸ਼ ਤੋਂ ਵੰਚਿਤ ਹੋ ਚੁੱਕੇ ਨੇ, ਗਲਤ ਪਰਵਰਿਸ਼ ਹੋ ਰਿਹਾ ਬੱਚੇ 'ਤੇ। ਜੇਕਰ ਉਹ ਸਾਰੇ 4 ਸਾਹਿਬਜ਼ਾਦੇ ਦੀ ਗੁਣ ਅਪਣਾਉਣਗੇ, ਮੈਨੂੰ ਲੱਗਦਾ ਚੰਗੇ ਪੀੜ੍ਹੀ ਅਸੀਂ ਸਥਾਪਿਤ ਕੀਤਾ ਜਾ ਸਕਦਾ ਹੈ। ਇਸ ਲਈ ਫਤਿਹਗੜ੍ਹ ਸਾਹਿਬ ਨੂੰ ਪਵਿੱਤਰ ਸ਼ਹਿਰ ਘੋਸ਼ਣਾ ਕਰਨਾ ਚਾਹੀਦਾ। ਇਸ ਤੋਂ ਇਲਾਵਾ 3 ਹੋਰ, ਮੈਂ ਇੱਕ ਟੀਚਰ ਹੋਣ ਕਾਰਨ ਮੈਂ ਇਸ ਦ੍ਰਿਸ਼ਟੀਕੋਣ ਵੱਲ ਦੇਖਦਾ ਹੈ ਕਿ ਫਤਿਹਗੜ੍ਹ ਸਾਹਿਬ ਬਹੁਤ ਹੀ ਪਿਛੜਾ ਇਲਾਕਾ ਮੰਨਿਆ ਜਾਂਦਾ ਹੈ, ਐਜੂਕੇਸ਼ਨ ਪੱਧਰ 'ਤੇ, ਇਕੋਨੋਮਿਕ ਪੱਧਰ 'ਤੇ, ਪੋਲੀਟੀਕਲ ਪੱਧਰ 'ਤੇ। ਪਹਿਲੇ ਪੋਲੀਟੀਕਲ ਦੀ ਗੱਲ ਕਰੀਏ, ਦੱਸੋ ਮੈਨੂੰ ਕੋਈ ਮੰਤਰੀ ਦੱਸੋ ਫਤਿਹਗੜ੍ਹ ਸਾਹਿਬ ਤੋਂ ਜੇ ਹੋਇਆ ਹੋਵੇ। ਇੱਕ ਵੀ ਮੰਤਰੀ ਹਾਲੇ ਤੱਕ ਹੋਇਆ ਨਹੀਂ ਕੈਬਨਿਟ ਦੇ ਵਿੱਚ। ਇਤਿਹਾਸ ਪੜ੍ਹੋ ਦੀ, ਮੁੱਖ ਮੰਤਰੀ ਦੀ ਗੱਲ ਤਾਂ ਬਹੁਤ ਦੂਰ ਹੈ, ਮੁੱਖ ਮੰਤਰੀ ਤਾਂ ਹੋਇਆ ਨਹੀਂ ਉਸ ਇਲਾਕੇ ਤੋਂ।
ਇੰਨੀ ਪਿਛੜੀ ਪਿਲਾ ਪੋਲੀਟੀਕਲ ਤੌਰ ਤੇ ਬਹੁਤ ਪਿਛੜੀ ਹੋਈ ਇਲਾਕਾ ਹੈ। ਪੋਲੀਟੀਕਲ ਤੌਰ ਤੇ ਮੰਤਰੀ ਇੱਕ ਵੀ ਨਹੀਂ ਹੈ ਕੈਬਨਿਟ ਦੇ ਵਿੱਚ। ਦੂਜੀ ਗੱਲ ਇਕਨੋਮਿਕ ਪੱਧਰ ਤੇ ਇਕਨੋਮਿਕ ਕੰਡੀਸ਼ਨ ਦੇਖੋ ਜੀ ਉਸ ਇਲਾਕੇ ਦੇ ਲੋਕ ਹਾਲੇ ਵੀ ਇਕਨੋਮਿਕਲੀ ਵੀਕ ਨੇ। ਜੇ ਤੁਸੀਂ ਕੰਪੇਅਰ ਕਰੋਗੇ ਮੋਹਾਲੀ ਤੋਂ ਜਾਂ ਦੂਜੇ ਅੰਮ੍ਰਿਤਸਰ ਸਾਹਿਬ ਤੋਂ, ਇਕਨੋਮਿਕਲੀ ਵੀਕ ਨੇ। ਉਸ ਤੋਂ ਇਲਾਵਾ ਮਹਾਰਾਜ ਐਜੂਕੇਸ਼ਨ ਕੰਡੀਸ਼ਨ ਵੀ ਘੱਟ ਹੈ, ਕਿਉਂਕਿ ਇੱਕ ਵੀ ਮੈਡੀਕਲ ਕਾਲਜ ਨਹੀਂ ਹੈ ਫਤਿਹਗੜ੍ਹ ਸਾਹਿਬ ਦੇ ਵਿੱਚ। ਇਸ ਲਈ ਇਹ ਸਾਰੇ ਕਵਰ ਕਰਨ ਲਈ ਜੇਕਰ ਇਹ ਘੋਸ਼ਿਤ ਕੀਤਾ ਜਾਂਦਾ ਪਵਿੱਤਰ ਸ਼ਹਿਰ, ਕੀ ਹੋਏਗੀ ਕਿ ਪੰਜਾਬ ਸਰਕਾਰ ਆਪਣੀ ਬਜਟ ਦੇ ਵਿੱਚ ਕੁਝ ਸੀਮਿਤ ਫੰਡ ਰੱਖਿਆ ਜਾ ਸਕਦਾ ਹੈ। ਕੇਂਦਰ ਸਰਕਾਰ ਵੀ ਫੰਡ ਦੇ ਸਕਦੀ ਹੈ। ਉਸ ਇਲਾਕੇ ਦੀ ਵਿਕਾਸ ਹੋਏਗੀ, ਉਸ ਇਲਾਕੇ ਦੀ ਸਰਵਪੱਖੀ ਵਿਕਾਸ ਹੋ ਸਕਦੀ ਹੈ। ਰਾਓ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਵੀ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਫਤਿਹਗੜ੍ਹ ਸਾਹਿਬ ਨੂੰ, ਤੇ ਇਸ ਤੋਂ ਪਹਿਲਾਂ ਜਿਹੜਾ ਪੰਜਾਬ ਸਰਕਾਰ ਨੇ ਜਿਹੜੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਨਾਮ ਦੇ ਦਿੱਤਾ, ਕੀ ਲੱਗਦਾ ਕਿ ਉਹ ਤੰਬਾਕੂ ਮੁਕਤ ਹੋ ਗਿਆ, ਨਸ਼ਾ ਮੁਕਤ ਹੋ ਗਿਆ ਜੀ? बिल्कुल वो हो रहे हैं, वो नोटिस भी जारी हो चुके हैं, कार्रवाई हो रहा है महाराज। आने वाले बजट ਦੇ ਵਿੱਚ ਤੁਸੀਂ ਅਸਰ ਦੇਖੋਗੇ। ਮਾਨਯੋਗ ਮੁੱਖ ਮੰਤਰੀ ਕਮਾਲ ਦੇ ਨੇ। ਮਾਨਯੋਗ ਮੁੱਖ ਮੰਤਰੀ ਪੰਜਾਬ ਉਸ ਬਜਟ ਦੇ ਵਿੱਚ ਇੱਕ ਪੈਸੇ ਰੱਖਣਗੇ, ਉਸ ਦੇ ਤਹਿਤ ਉਸ ਇਲਾਕੇ ਦੇ ਵਿੱਚ ਡਿਵੈਲਪਮੈਂਟ ਦੀ ਕੰਮ ਹੋਣਗੇ, ਸਾਰੇ ਕੰਮ ਹੋਣਗੇ। ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਤਲਵੰਡੀ ਸਾਹਿਬ ਦੀ ਉਸ ਇਲਾਕੇ ਦੇ ਵਿੱਚ ਹੋਰ ਤਰੱਕੀ ਹੋਣ ਦੀ ਲੋੜ ਹੈ। ਉਹ ਉਸ ਲਈ ਪੈਸੇ ਚਾਹੀਦਾ। ਪੈਸੇ ਮਾਨਯੋਗ ਮੁੱਖ ਮੰਤਰੀ ਮਤਲਬ ਪੰਜਾਬ ਸਰਕਾਰ ਤੋਂ, ਕੇਂਦਰ ਸਰਕਾਰ ਤੋਂ ਵੀ ਪੈਸੇ ਆ ਸਕਦੇ, ਕਿਉਂਕਿ ਪਾਲਿਸੀ ਹੈ ਕੇਂਦਰ ਸਰਕਾਰ ਦੀ। ਜਿਹੜੇ ਵੀ ਪਵਿੱਤਰ ਸ਼ਹਿਰ ਹੈ ਦੇਸ਼ ਦੇ ਵਿੱਚ, ਉਹ ਕੇਂਦਰ ਸਰਕਾਰ ਉਹਨਾਂ ਨੂੰ ਫੰਡਿੰਗ ਕਰਦੀ ਹੈ। ਜਿਵੇਂ ਵਾਰਾਣਸੀ ਹੈ, ਪਵਿੱਤਰ ਸ਼ਹਿਰ ਹੈ, ਉੱਥੇ सीधा फंडिंग है, इसलिए डेवलप हो चुका है। जिन्हें भी घाट नहीं होते ਤੁਸੀਂ ਜਾ ਕੇ ਦੇਖੋਗੇ ਸਾਰੇ ਡਿਵੈਲਪ ਹੋ ਚੁੱਕੇ ਨੇ। ਰਾਓ ਸਾਹਿਬ, ਇੱਕ ਹੋਰ ਗੱਲ ਦੱਸਿਓ ਕਿ ਜਦੋਂ ਤੁਸੀਂ ਸ਼ਹੀਦੀ ਦਿਹਾੜਿਆਂ ਦੇ ਮੌਕੇ ਜਾਂਦੇ ਹੋ, ਫਤਿਹਗੜ੍ਹ ਸਾਹਿਬ ਜਾਂਦੇ ਹੋ, ਚਮਕੌਰ ਸਾਹਿਬ ਜਾਂਦੇ ਹੋ, ਤਾਂ ਖਾਸ ਤੌਰ ਤੇ ਤੁਸੀਂ ਉਹਨਾਂ ਕੁਰੀਤੀਆਂ ਦਾ ਵਿਰੋਧ ਕਰਦੇ ਹੋ ਜਿਹੜੀਆਂ ਕੁਰੀਤੀਆਂ ਦੇ ਵੱਲੇ ਕਿਤੇ ਨਾ ਕਿਤੇ ਧਿਆਨ ਨਹੀਂ ਜਾਂਦਾ। ਉਹ ਚਾਹੇ ਹੁੱਲੜਬਾਜੀ ਦੀ ਹੋਵੇ ਜਾਂ ਇੱਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਹੋਣ, ਤੁਸੀਂ ਆਵਾਜ਼ ਬੁਲੰਦ ਕਰਦੇ ਰਹੇ ਹੋ। ਜਿਸ ਕੁਰੀਤੀ ਦੇ ਵਿਰੋਧ ਦੇ ਵਿੱਚ ਪਿਛਲੇ ਲੰਬੇ ਸਮੇਂ ਦੇ ਦਰਮਿਆਨ ਸ਼ਹੀਦੀ ਦਿਹਾੜਿਆਂ 'ਤੇ ਜਾ ਕੇ ਤੁਸੀਂ ਆਵਾਜ਼ ਬੁਲੰਦ ਕੀਤੀ ਹੈ, ਕੀ ਲੱਗਦਾ ਕਿ ਉਹਨਾਂ ਕੁਰੀਤੀਆਂ ਤੋਂ ਨਿਜਾਤ ਪੈ ਸਕੀ ਆ? ਜੀ ਬਿਲਕੁਲ, ਬਹੁਤ ਕੁਝ ਤਬਦੀਲੀ ਹੋ ਚੁੱਕੀ ਨੇ। ਪਹਿਲੇ ਮੇਲੇ ਵਰਗੇ ਮਾਹੌਲ ਹੁੰਦੀ ਸੀ ਉੱਥੇ, ਚਰਖੀ ਲੱਗਣਾ, ਇਹ ਕਰਨਾ, ਖੇਡਣਾ, ਇਹ ਸਾਰੇ ਬੰਦ ਹੋ ਚੁੱਕੇ ਨੇ। ਲੋਕ ਬਹੁਤ ਹੀ ਸ਼ਰਧਾ ਭਗਤੀ ਨਾਲ ਪਹੁੰਚਦੇ ਹੈ ਉੱਥੇ। ਕੋਈ ਹੁੱਲੜਬਾਜੀ ਘੱਟ ਹੋਇਆ ਹੈ ਹੁੱਲੜਬਾਜੀ ਹਲੇ ਵੀ, ਪਰ ਘੱਟ ਹੋਇਆ ਮਹਾਰਾਜ। ਪੰਜਾਬੀ ਨੌਜਵਾਨ ਸੁਧਰੇ ਨੇ, ਪੰਜਾਬੀ ਨੌਜਵਾਨ ਸਮਝ ਸਕਦੇ ਨੇ, ਪੰਜਾਬੀ ਨੌਜਵਾਨ ਹੁੱਲੜਬਾਜੀ ਤੋਂ ਪਰੇ ਹੋ ਚੁੱਕੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਹੁੱਲੜਬਾਜੀ ਤੋਂ ਪਰੇ ਹੋਣਗੇ। ਇਹ ਬਦਲਾਵ ਹੈ, ਪਰਿਵਰਤਨ ਹੈ। ਇਹ ਪਵਿੱਤਰ ਸ਼ਹਿਰ ਹੋਣ ਕਾਰਨ ਹੋਰ ਵੀ ਮਾਨਸਿਕ ਤੌਰ 'ਤੇ ਲੋਕਾਂ ਦੀ ਸੋਚ ਬਦਲੇਗੀ। ਐਂਟਰ ਕਰਨ ਤੋਂ ਪਹਿਲਾਂ ਹੀ ਆਪਣੀ ਬਿਹੇਵੀਅਰ ਵਿੱਚ ਚੇਂਜ ਕਰਨਗੇ ਲੋਕ, ਕਿਉਂਕਿ ਪਵਿੱਤਰ ਦਰਜਾ ਹੀ ਲੋਕਾਂ ਦੀ ਸੋਚ ਬਦਲੇਗੀ ਜੀ। ਜਦੋਂ ਵੀ ਕੋਈ ਸ਼ਹੀਦੀ ਦਿਹਾੜਿਆਂ 'ਤੇ ਆਉਂਦਾ, ਟਰੈਕਟਰ ਟਰਾਲੀਆਂ ਲਿਆਂਦੀਆਂ ਜਾਂਦੀਆਂ, ਤੇ ਮਨ ਦੇ ਵਿੱਚ ਇਹ ਹੁੰਦਾ ਯਾਰ ਛੋਟੇ ਸਾਹਿਬਜ਼ਾਦਿਆਂ ਦਾ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸੀ, ਫਤਿਹਗੜ੍ਹ ਸਾਹਿਬ, ਚਮਕੌਰ ਸਾਹਿਬ ਚੱਲੇ ਆ, ਤਾਂ ਕੀ ਲੱਗਦਾ ਕਿ ਅਜੇ ਵੀ ਇੱਦਾਂ ਦੀਆਂ ਕਿਹੜੀਆਂ ਚੀਜ਼ਾਂ ਆ ਜਿਨ੍ਹਾਂ ਨੂੰ ਸੋਚਣ ਦੀ ਲੋੜ ਆ? ਜਦੋਂ ਘਰ ਤੋਂ ਚੱਲਦੇ ਆ ਟਰੈਕਟਰ ਟਰਾਲੀਆਂ ਲੈ ਕੇ, ਤਾਂ ਉਸ ਵੇਲੇ ਮਨ ਦੇ ਵਿੱਚ ਇਹ ਸੋਚਿਆ ਜਾਵੇ ਯਾਰ ਆਹ ਕੰਮ ਨਹੀਂ ਉੱਥੇ ਜਾ ਕੇ ਕਰਨਾ। ਲੱਗਦਾ ਕਿ ਉਹ ਕਿਹੜੀਆਂ ਗੱਲਾਂ ਹੈਗੀਆਂ ਜਿਨ੍ਹਾਂ ਤੋਂ ਇਦਾਂ ਦਾ ਸੋਚਣ ਦੀ? ਮਾਨਯੋਗ ਮੁੱਖ ਮੰਤਰੀ ਨੇ ਕਿਹਾ ਕਿ ਹੁੱਲੜਬਾਜੀ ਮਤਲਬ ਉੱਚੀ ਆਵਾਜ਼ ਨਾਲ ਸਪੀਕਰ ਨਹੀਂ ਚਲਾਉਣਾ ਚਾਹੀਦਾ। ਉੱਚੀ ਆਵਾਜ਼ ਨਾਲ ਸਿਰਫ ਮੂੰਹ ਤੋਂ ਆਵਾਜ਼ ਆ ਸਕਦੀ ਹੈ। ਜਿਵੇਂ ਕਰਨਾਟਕ ਦੇ ਜਾਓਗੇ ਨਾ ਤੁਸੀਂ, ਉਹ ਉੱਥੇ ਦੇ ਲੋਕ ਉਦੋਂ ਕਹਿੰਦੇ ਨੇ। ਜੇ ਮੰਦਿਰ ਵਿੱਚ ਜਾ ਰਹੇ, ਕੋਈ ਦੇਵੀ ਮੰਦਿਰ ਜਾ ਰਹੇ, ਲੋਕ ਉਦੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਸ਼ਬਦ ਦੀ ਵਰਤੋਂ ਹੈ, ਉਦੋਂ ਮਤਲਬ ਸਤ ਪਰਮਾਤਮਾ ਦੀ ਸਿਰਫ ਉਦੋਂ ਕਰ ਸਕਦੇ ਹੋ। ਤੁਸੀਂ ਗੁਣਗਾਨ ਕਰ ਸਕਦੇ ਹੋ, ਗਾ ਸਕਦੇ ਹੋ, ਪਰ ਉੱਚੀ ਆਵਾਜ਼ ਨਾਲ ਸਪੀਕਰ ਚਲਾਓ ਨਾ, ਇਹ ਪੰਜਾਬੀ ਸੱਭਿਆਚਾਰ ਨਹੀਂ ਹੈ। ਇਹ ਨੌਜਵਾਨ ਲੋਕ ਕਿਤੇ ਨਾ ਕਿਤੇ ਉੱਚੀ ਆਵਾਜ਼ ਨਾਲ ਟਰੈਕਟਰ ਤੇ ਚਲਾਉਂਦੇ ਨੇ। ਉਹ ਇਸ ਵਾਰ ਮੈਂ ਐਸਐਸਪੀ ਨੂੰ ਵੀ ਖਤ ਲਿਖਿਆ ਹੈ, ਫਤਿਹਗੜ੍ਹ ਸਾਹਿਬ ਦੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਨੂੰ, ਕਿ ਐਂਟਰੀ ਪੁਆਇੰਟ 'ਤੇ ਹੀ ਅਜਿਹੇ ਆਵਾਜ਼ ਕਰਨ ਵਾਲੇ ਟਰੈਕਟਰ ਤੋਂ ਰੋਕਿਆ ਜਾਵੇ, ਉਹਨਾਂ ਨੂੰ ਐਂਟਰੀ ਹੀ ਬੈਨ ਕੀਤਾ ਜਾਵੇ। ਇਸ ਕੁਐਸਚਨ ਦੇ ਵਿੱਚ ਰੱਖਿਆ ਸੀ ਮੈਂ, ਇਸ ਕੁਐਸਚਨ ਦੇ ਵਿੱਚ ਇਹ ਆਪਸ਼ਨ ਵੀ ਰੱਖਿਆ ਸੀ, ਐਂਟਰੀ ਵੀ ਬੰਦ ਹੋਵੇ ਉਹਨਾਂ ਦੇ। ਲੋਕਾਂ ਨੇ ਇੱਥੇ ਬਹੁਤ ਮਾਰ ਕੀਤੇ ਨੇ, ਇੰਟਰ ਦੇ ਐਂਟਰੀ ਵੀ ਨਾ ਹੋਵੇ। ਜੋ ਉੱਚੀ ਆਵਾਜ਼ ਨਾਲ ਜੇ ਗਾਉਣਾ ਹੈ, जो उत्सत करनी है, परमात्मा की उत्सत करते हुए अंदर आओ, ਉੱਚੀ ਆਵਾਜ਼ ਨਾਲ ਨਹੀਂ ਹੋ ਸਕਦੀ ਉੱਥੇ। ਇਹਨਾਂ ਸ਼ਹੀਦੀ ਦਿਹਾੜਿਆਂ 'ਤੇ ਕੁਝ ਤੇ ਇਦਾਂ ਦੇ ਲੋਕ ਵੀ ਆ ਜਾਂ ਇਦਾਂ ਦਾ ਯੂਥ ਵੀ ਆ ਜਿਨ੍ਹਾਂ ਨੂੰ
ਸਾਹਿਬਜ਼ਾਦਿਆਂ ਦੇ ਇਤਿਹਾਸ ਬਾਰੇ ਨਹੀਂ ਪਤਾ ਵੀ ਉਹਨਾਂ ਦੇ ਕੀ ਨਾਮ ਸੀ, ਕਿੰਨੀ ਉਮਰ ਸੀ, ਕੀ ਕੁਰਬਾਨੀ ਕੀਤੀ ਉਹਨਾਂ ਨੇ। ਕੀ ਲੱਗਦਾ ਕਿ ਘਾਟ ਕਿੱਥੇ ਰਹੀ ਵੀ ਜਿਹੜਾ ਸਾਡਾ ਯੂਥ ਹੈ, ਲੜਕੀਆਂ ਲੜਕੇ ਨੇ, ਉਹਨਾਂ ਨੂੰ ਉਹਨਾਂ ਦੇ ਵਡੇਰਿਆਂ ਦੇ ਇਤਿਹਾਸ ਬਾਰੇ ਨਹੀਂ ਪਤਾ? ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਸਕੂਲ ਕਾਲਜ ਤੌਰ 'ਤੇ ਵੱਡੀ ਪੱਧਰ 'ਤੇ ਜਾਣਕਾਰੀ ਦੇਣੀ, ਉਹਨਾਂ ਦੀ ਸਿਲੇਬਸ ਦੇ ਵਿੱਚ ਸ਼ਾਮਿਲ ਕਰਨੀ, ਦੇ ਟੈਸਟ ਹੋਣੇ ਜਾਂ ਡਿਸਕਸ਼ਨ, ਚਰਚਾ, ਸੈਮੀਨਾਰ ਇਕੱਠ ਹੈ। ਇਸ ਲਈ ਨੌਜਵਾਨ ਕਿਤੇ ਨਾ ਕਿਤੇ ਉਹ ਜਾਣਕਾਰੀ ਤੋਂ ਵੰਚਿਤ ਨੇ। ਪੰਜਾਬੀ ਬੱਚੇ ਤਾਂ ਜਾਣਕਾਰੀ ਰੱਖਦੇ ਹੈ, ਪਰ ਤੁਸੀਂ ਇੱਥੇ ਅੰਬਾਲਾ ਜਾਓਗੇ, ਅੰਬਾਲਾ ਜਾਂ ਹਰਿਆਣਾ ਤੋਂ ਜਾਂ ਯੂਪੀ ਤੋਂ ਜੋ ਬੱਚੇ ਆਉਂਦੇ ਨੇ ਉਹਨਾਂ ਤਾਂ ਬਿਲਕੁਲ ਨਹੀਂ। ਕੱਲ ਮੈਂ ਇੰਟਰਵਿਊ ਲੈ ਰਿਹਾ ਸੀਗਾ, ਉਹਨਾਂ ਨੂੰ ਪੜ੍ਹਨ ਲਈ ਵੀ ਦਿੱਕਤ ਆ ਰਹੀ ਸੀ ਕਿ ਪੜ੍ਹਨਾ ਹੀ ਨਹੀਂ ਪੰਜਾਬੀ, ਗੁਰਮੁਖੀ ਨਹੀਂ ਆਉਂਦੀ ਉਹਨਾਂ ਨੂੰ। ਕਹਿਣ ਦਾ ਭਾਵ ਹੈ ਜਾਣਕਾਰੀ ਤੋਂ ਵੰਚਿਤ ਇਸ ਲਈ ਨੇ ਕਿਉਂਕਿ ਸਕੂਲ ਕਾਲਜ ਪੱਧਰ 'ਤੇ, ਯੂਨੀਵਰਸਿਟੀ ਪੱਧਰ 'ਤੇ ਜਿਹੜੇ ਕੰਮ ਹੋਣਾ ਸੀ ਨਹੀਂ ਹੋਇਆ ਜੀ। ਪਿਛਲੇ ਤਕਰੀਬਨ 2022 ਦੇ ਵਿੱਚ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਸੈਂਟਰ ਸਰਕਾਰ ਨੇ ਇੱਕ ਨਾਮ ਦਿੱਤਾ ਸੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ, ਵੀਰ ਬਾਲ ਦਿਵਸ। ਇਹਦੇ ਉੱਪਰ ਬਹੁਤ ਸਾਰੇ ਇਤਰਾਜ਼ ਉੱਠੇ, ਹਾਲ ਦੇ ਵਿੱਚ ਵੀ ਉੱਠ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਚੀਜ਼ ਦੀ ਆਲੋਚਨਾ ਕੀਤੀ। ਤਾਂ ਕੀ ਲੱਗਦਾ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਅਨੁਸਾਰ ਇਹ ਜਿਹੜੇ ਸ਼ਬਦ ਸੈਂਟਰ ਸਰਕਾਰ ਦੇ ਵੱਲੋਂ ਦਿੱਤੇ ਗਏ, ਮੰਨਦੇ ਹੋ ਕਿ ਢੁਕਵੇਂ ਆ? ਨਾ, ਬਿਲਕੁਲ ਇਹ ਸ਼ਬਦ ਹੀ ਗਲਤ ਹੈ। ਸਾਹਿਬਜ਼ਾਦੇ ਸਾਡੇ ਲਈ ਬਾਲ ਨਹੀਂ ਹੋ ਸਕਦੇ। ਸਾਡੇ ਬਾਬੇ ਨੇ, ਸਾਡੇ ਗੁਰੂ ਵਰਗੇ ਨੇ, ਸਾਡੇ ਸਨਮਾਨਜਨਕ ਨੇ। ਉਹਨਾਂ ਨੂੰ ਬਾਲ ਕਹਿ ਕੇ ਸੰਬੋਧਨ ਕਰਨਾ ਕਿਤੇ ਨਾ ਕਿਤੇ ਗਲਤ ਹੈ। ਮੈਨੂੰ ਲੱਗਦਾ ਮਾਨਯੋਗ ਪ੍ਰਧਾਨ ਮੰਤਰੀ ਜ਼ਰੂਰ ਉਸ ਨੂੰ ਬਦਲ ਕੇ ਉਹ ਜ਼ਰੂਰ ਨਵਾਂ ਟਰਮ ਦੇਣਗੇ ਜੋ ਸਾਰੇ ਲਈ ਸਨਮਾਨਜਨਕ ਹੋਵੇ, ਸਾਰੇ ਲਈ ਖੁਸ਼ੀ ਲਾਉਣ ਵਾਲੇ। ਮੈਨੂੰ ਲੱਗਦਾ ਉਹ ਜ਼ਰੂਰ ਚੇਂਜ ਹੋਵੇਗੀ। ਕਿਤੇ ਨਾ ਕਿਤੇ ਸੈਂਟਰਲ ਗੌਰਮੈਂਟ ਉਸਨੂੰ ਉਸ ਸ਼ਬਦ ਨੂੰ ਸਮਝਣ ਦੇ ਵਿੱਚ ਗਲਤੀ ਹੋਇਆ ਹੈ, ਉਹ ਠੀਕ ਕਰਨਗੇ। ਰਾਓ ਸਾਹਿਬ, ਇੱਕ ਵੱਡਾ ਸਵਾਲ ਆ, ਤੁਸੀਂ ਤੇ ਕਰਨਾਟਕਾ ਦੇ ਨਾਲ ਸੰਬੰਧਿਤ ਹੋ, ਪਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਕਿਵੇਂ ਮਨ ਦੇ ਵਿੱਚ ਤੁਹਾਡੇ ਭਾਵਨਾ ਉੱਠ ਆਉਂਦੀ ਹੈ? ਤੁਸੀਂ ਕਈ ਵਾਰੀ ਭਾਵਕ ਵੀ ਹੋ ਜਾਂਦੇ ਹੋ, ਪਰ ਇਹ ਜਿਹੜੀ ਚੀਜ਼ ਹੈ ਕਿਵੇਂ ਕੰਮ ਕਰਦੀ ਹੈ? ਤੁਹਾਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਕਿੱਦਾਂ ਪਤਾ? ਮਹਾਰਾਜ ਇਸ 35 ਅੱਖਰ ਇਹ ਪੰਜਾਬੀ, ਇਸ 35 ਸਿੱਖਣ ਤੋਂ ਬਾਅਦ ਮੈਂ ਇਤਿਹਾਸ ਪੜ੍ਹ ਚੁੱਕਿਆ। ਮੈਂ ਇਤਿਹਾਸ ਇਹ ਪੜ੍ਹ ਚੁੱਕਿਆ ਕਿ ਮਾਤਾ ਖੀਵੀ ਤੋਂ ਲੈ ਕੇ, ਚਾਰ ਸਾਹਿਬਜ਼ਾਦੇ ਤੋਂ ਲੈ ਕੇ, ਬੰਦਾ ਸਿੰਘ ਬਹਾਦਰ ਤੋਂ ਲੈ ਕੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਯੋਗਦਾਨ, ਤਿਆਗ, ਬਲੀਦਾਨ ਪੜ੍ਹ ਕੇ ਮੈਂ ਹੈਰਾਨ ਹੋਇਆ ਹੈ। ਇसी 35 ਅੱਖਰ ਦੀ ਬਦੌਲਤ ਮੈਂ ਇਤਿਹਾਸ ਪੜ੍ਹ ਚੁੱਕਿਆ। ਇਤਿਹਾਸ ਪੜ੍ਹ ਕੇ ਸਮਝ ਚੁੱਕਿਆ ਕਿ ਉਸ ਨਿੱਕੀ ਉਮਰ ਦੇ ਵਿੱਚ ਵੀ ਇੰਨੀ ਬਹਾਦੁਰਪਨ, ਇੰਨੀ ਤਿਆਗ, ਬਲੀਦਾਨ ਕਿਤੇ ਕੋਈ ਹੋਰ ਇਤਿਹਾਸ ਵਿੱਚ ਨਹੀਂ ਦਰਜ ਹੈ। ਕਿਉਂਕਿ ਸਾਡੇ ਸਕੂਲ ਕਾਲਜ ਵਿੱਚ ਸਾਨੂੰ ਨਹੀਂ ਪੜ੍ਹਾਇਆ, ਕਰਨਾਟਕ ਦੇ ਵਿੱਚ ਵੀ ਨਾ ਕਿੱਥੇ ਦੱਖਣ ਭਾਰਤ ਵਿੱਚ ਨਹੀਂ ਪੜ੍ਹਾਇਆ ਚਾਰ ਸਾਹਿਬਜ਼ਾਦੇ ਬਾਰੇ। ਜਦ ਇੱਥੇ ਆ ਕੇ ਮੈਂ ਇਸ 35 ਸਿੱਖਣ ਤੋਂ ਬਾਅਦ ਇਤਿਹਾਸ ਪੜ੍ਹਨ ਲੱਗਿਆ, ਓਰੀਜਨਲ ਕਿਤਾਬ ਪੜ੍ਹਿਆ, ਮੈਂ ਹੈਰਾਨ ਹੋਇਆ ਕਿ ਕਮਾਲ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜ਼ਫਰਨਾਮਾ ਦੇ ਵਿੱਚ ਦਰਜ ਹੈ, ਪੂਰਾ ਦਾਸਤਾਨ ਲਿਖਿਆ ਗਿਆ ਹੈ, ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਕਿਵੇਂ ਉਹ ਨਾ ਇਨਸਾਫ ਦੇ ਖਿਲਾਫ ਲੜਦੇ ਨੇ। ਉਹ ਜ਼ਫਰਨਾਮਾ ਪੜ੍ਹ ਕੇ ਮੇਰਾ ਮਨ ਇਹ ਹੋਇਆ ਕਿ ਕਮਾਲ ਹੈ। ਜੇ ਤੁਸੀਂ ਜ਼ਫਰਨਾਮਾ, ਮੇਰੇ 'ਤੇ ਕਿਰਪਾ ਪ੍ਰਭੂ ਦੀ ਹੋਇਆ ਹੈ, ਮੈਂ ਪੜ੍ਹ ਸਕਦਾ ਹੈ। ਕਹਿਣ ਦਾ ਭਾਵ ਹੈ ਇੰਨੀ ਸ਼ਕਤੀਸ਼ਾਲੀ, ਇੰਨੀ ਪ੍ਰਭਾਵਸ਼ਾਲੀ, ਇੰਨੀ ਕਮਾਲ ਦੀ ਦਸਤਾਵੇਜ਼ ਦੇ ਵਿੱਚ ਮੇਰੇ ਮਹਾਰਾਜ ਨੇ ਦਰਜ ਕੀਤੇ ਨੇ ਕਿ ਬੱਚੇ ਨਹੀਂ, ਉਹ ਵੀਰ, ਉਹ ਸਾਹਸੀ, ਤਿਆਗ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਹ ਸਾਹਸਪਨ ਉਹਦੇ ਵਿੱਚ ਦਰਜ ਹੈ। ਉਹ ਪੜ੍ਹ ਕੇ ਮੈਂ ਹੈਰਾਨ ਹੋਇਆ। ਮੈਨੂੰ ਲੱਗਦਾ ਹੈ ਇਤਿਹਾਸ ਦੇ ਵਿੱਚ ਸਾਰੇ ਨੂੰ ਜ਼ਫਰਨਾਮਾ ਪੜ੍ਹਨ ਦੀ ਲੋੜ ਹੈ, ਅਨੁਵਾਦ ਕੇਂਦਰ ਨਹੀਂ ਹੈ। ਜੇਕਰ ਫਤਿਹਗੜ੍ਹ ਸਾਹਿਬ ਪਵਿੱਤਰ ਸ਼ਹਿਰ ਘੋਸ਼ਿਤ ਹੋਏਗੀ, ਉੱਥੇ ਲਾਇਬ੍ਰੇਰੀ ਖੁੱਲਣਗੇ। ਚਾਰ ਸਾਹਿਬਜ਼ਾਦੇ ਬਾਰੇ ਜਿੰਨੇ ਵੀ ਕਿਤਾਬ ਲਿਖਿਆ ਗਿਆ ਹੈ ਪੰਜਾਬ ਦੇ ਵਿੱਚ, ਬਹੁਤ ਲੋਕਾਂ ਨੇ ਲਿਖੇ ਨੇ, ਕਵਿਤਾ ਲਿਖੇ ਨੇ, ਕਹਾਣੀ ਲਿਖੇ ਨੇ, ਕਾਦੰਬਰੀ ਲਿਖੇ ਨੇ, ਪੰਜਾਬੀ ਲੇਖਕ ਲੋਕ, ਉਹਨਾਂ ਦੇ ਸਾਰੇ ਕਿਤਾਬ ਉੱਤੇ ਰੱਖਿਆ ਜਾਊਗਾ ਕਿ ਭਾਈ ਹਾਂ, ਅਮਰਜੀਤ ਸਿੰਘ ਸਾਹਿਬ, ਉਹਨਾਂ ਦੇ ਕਿਤਾਬ ਚਾਰ ਸਾਹਿਬਜ਼ਾਦੇ ਬਾਰੇ, ਡਾਕਟਰ ਸੁਖਵੀਰ ਸਿੰਘ ਜੀ, ਉਹਨਾਂ ਦੇ ਕਿਤਾਬ ਚਾਰ ਸਾਹਿਬਜ਼ਾਦੇ ਬਾਰੇ, ਉਹ ਸਾਰੇ ਕਿਤਾਬ ਇਕੱਠਾ ਕਰਕੇ ਉੱਥੇ ਰੱਖਿਆ ਜਾ ਸਕਦਾ। ਅਜੇ ਇੱਕ ਲਾਇਬ੍ਰੇਰੀ ਉੱਥੇ ਬਣ ਸਕਦੀ ਹੈ, ਅਨੁਵਾਦ ਕੇਂਦਰ ਬਣ ਸਕਦੀ ਹੈ, ਜੋ ਹੈ ਹੀ ਨਹੀਂ ਪੰਜਾਬ ਦੇ ਵਿੱਚ। ਰਾਓ ਸਾਹਿਬ, ਇੱਕ ਹੋਰ ਗੱਲ ਦੱਸਿਓ ਕਿ ਜਿਵੇਂ ਤੁਹਾਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਪਤਾ ਹੈ, ਤੁਸੀਂ ਕਰਨਾਟਕਾ ਦੇ ਨਾਲ ਸੰਬੰਧਿਤ ਹੋ, ਕਿ ਇੱਦਾਂ ਤੁਹਾਡੇ ਬੱਚਿਆਂ ਨੂੰ ਪਤਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ? ਮਹਾਰਾਜ, ਮੇਰੇ ਬੱਚੇ ਕਰਨਾਟਕ ਤੋਂ ਹੈ, ਪਰ ਪ੍ਰਭੂ ਦੀ ਕਿਰਪਾ ਦੇਖੋ, ਮੇਰਾ ਬੇਟੀ ਦਾ ਨਾਂ ਵੀ ਖੀਵੀ ਰੱਖਿਆ ਮੈਂ। ਇਤਿਹਾਸ
पढ़न तो बाद इस 35 अखर सीखन तो बाद मैं पहले भी कहा इस 35 अखर तो इन्नी प्रभावित है। मैं इतिहास पढ़ चुके हैं माता खिवी दी 15वीं सदी ਦੇ ਵਿੱਚ जब औरत ਨੂੰ ਕੋਈ ਆਜ਼ਾਦੀ ਨਹੀਂ ਸੀ ਬਾਹਰ ਜਾਣ ਦੀ ਉਸ ਵਕਤ ਮਾਤਾ ਖੀਵੀ ਨੇ ਲੰਗਰ ਬਣਾ ਕੇ ਦੇਸੀ ਘੀ ਵਿੱਚ ਅਣਜਾਣ ਲੋਕਾਂ ਨੂੰ ਪਿਆਰ ਨਾਲ ਬੁਲਾ ਕੇ ਲੰਗਰ ਖਿਲਾਉਂਦੀ ਸੀ ਮਾਤਾ ਖੀਵੀ। ਉਸ ਮਾਤਾ ਖੀਵੀ ਦੇ ਨਾਂ 'ਤੇ ਮੇਰੇ ਬੇਟੀ ਦਾ ਨਾਂ ਰੱਖਿਆ ਖੀਵੀ। मेरे घर ਦੇ ਵਿੱਚ ਉਹ ਮਾਹੌਲ ਹੀ ਪੂਰਾ ਉਹ ਪੰਜਾਬੀ ਮਾਹੌਲ ਲੱਗਦਾ ਹੈ। ਉਹ ਦਾਸਤਾਨ ਮੈਂ ਬੱਚੇ ਨੂੰ ਸੁਣਾਉਂਦਾ ਹੈ। ਮਾਤਾ ਖੀਵੀ ਦੀ ਯੋਗਦਾਨ ਇਤਿਹਾਸ ਦੇ ਵਿੱਚ ਸਭ ਤੋਂ ਉੱਪਰ ਹੈ ਮਹਾਰਾਜ। पूरे गुरु ग्रंथ साहिब ਦੇ ਜ਼ਿਕਰ ਇੱਕ ਔਰਤ ਦਾ ਨਾਂ ਦਰਜ ਹੈ ਮਾਤਾ ਖੀਵੀ ਦੇ, ਹੋਰ ਕੋਈ ਔਰਤ ਦਾ ਨਾਂ ਦਰਜ ਨਹੀਂ ਹੈ। ਇਸ ਲਈ ਮੇਰੇ ਬੱਚੇ ਉਹ ਇਤਿਹਾਸ ਪੜ੍ਹਦੇ ਹੈ, ਕਿਤਾਬ ਪੜ੍ਹਦੇ ਹੈ, ਸੁਣਦੇ ਰੋਜ਼ ਮੈਂ ਉਹਨਾਂ ਨੂੰ ਸੁਣਾਉਂਦਾ ਹੈ। ਫਤਿਹਗੜ੍ਹ ਸਾਹਿਬ ਲੈ ਕੇ ਜਾ ਕੇ ਉਹਨਾਂ ਨੂੰ ਸਾਰੇ ਪਵਿੱਤਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਂਦਾ ਹੈ। ਮੈਂ ਆਨੰਦਪੁਰ ਸਾਹਿਬ ਵੀ ਲੈ ਕੇ ਜਾਂਦਾ। ਉਹ ਕਰਨਾਟਕ 'ਤੇ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਇਤਿਹਾਸ ਦੀ ਜਾਣਕਾਰੀ ਰੱਖਦੇ ਹੈ। ਪ੍ਰਭੂ ਦੀ ਕਿਰਪਾ। ਪੰਡਤ ਰਾਓ ਲਗਾਤਾਰ ਵੱਖ-ਵੱਖ ਸ਼ਹੀਦੀ ਦਿਹਾੜਿਆਂ ਦੇ ਮੌਕੇ ਜਦੋਂ ਵੀ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਜਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਜਾਂ ਇਸ ਤੋਂ ਬਿਨਾਂ ਹੋਰ ਵੀ ਇਤਿਹਾਸਕ ਦਿਹਾੜੇ ਆਉਂਦੇ ਆ ਤਾਂ ਲਗਾਤਾਰ ਆਪਦੇ ਵੱਲੋਂ ਮੈਸੇਜ ਦਿੰਦੇ ਨੇ। ਤੇ ਹਾਲ ਦੇ ਵਿੱਚ ਇਹਨਾਂ ਨੇ ਇੱਕ ਨਵੇਕਲਾ ਮੈਸੇਜ ਦਿੱਤਾ ਹੈ ਕਿ ਜਿੱਥੇ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਤਾਂ ਉੱਥੇ ਨਾਲ ਹੀ ਨਸ਼ਾ ਮੁਕਤ ਵੀ ਸ੍ਰੀ ਫਤਿਹਗੜ੍ਹ ਸਾਹਿਬ ਹੋਣਾ ਚਾਹੀਦਾ, ਵਿਰਾਸਤੀ ਸੜਕ ਹੋਣੀ ਚਾਹੀਦੀ ਹੈ। ਇਹਦੇ ਨਾਲ ਤਮਾਮ ਸਾਰੀਆਂ ਜਿਹੜੀਆਂ ਮੁੱਖ ਤੌਰ 'ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਪ੍ਰਣਾਮ ਕਰਨ ਵਾਲੀਆਂ ਚੀਜ਼ਾਂ ਨੇ ਉਹਨਾਂ ਦੀ ਗੱਲ ਕੀਤੀ ਹੈ। ਤਾਂ ਭਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਤਮਾਮ ਸਾਰੀਆਂ ਹੋਰ ਸ਼ਖਸੀਅਤਾਂ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।